अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਉਹ ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੇ ਫੈਸਲਾਬਾਦ ਤੋਂ ਜਨਾਬ ਸਵੇਰ ਪਹੁੰਚ ਆਏ ਸੀਗੇ ਅਸੀਂ ਖਾਨਪੁਰ ਕਟੋਰਾ। ਲੇਕਿਨ ਖਾਨਪੁਰ ਕਟੋਰਾ ਆ ਕੇ ਨਾਸ਼ਤਾ ਕਰਨ ਤੋਂ ਬਾਅਦ ਫਿਰ ਦੁਬਾਰਾ ਆਪੂ ਜੀ ਆ ਗਏ ਕਿ ਸਟੇਸ਼ਨ ਤੇ ਫਿਰ ਜਾਣਾ ਹੈ ਖਾਨਪੁਰ ਸਟੇਸ਼ਨ ਤੇ। ਫੈਸਲਾਬਾਦ ਤੋਂ ਆ ਗਏ ਸੀ ਖਾਨਪੁਰ ਸਟੇਸ਼ਨ ਤੇ ਦੁਬਾਰਾ ਪਹੁੰਚ ਆਏ ਹਾਂ ਕਿਉਂਕਿ ਸਾਡੀ ਇੱਕ ਸਿਸਟਰ ਜਿਹੜੀ ਕਰਾਚੀ ਰਹਿੰਦੀ ਹੈ ਤੇ ਉਹਦੇ ਵਾਸਤੇ ਕੋਈ ਸਮਾਨ ਸਮੂਨ ਭੇਜਣਾ ਸੀ। ਅੱਪੂ ਜੀ ਨਾਲ ਆਏ ਹੋਏ ਨੇ ਤੇ ਅੱਗੇ ਸਟੇਸ਼ਨ ਤੇ ਮੌਜੂਦ ਨੇ, ਉਹਨਾਂ ਨਾਲ ਵੀ ਮੁਲਾਕਾਤ। ਤੇ ਟ੍ਰੇਨ ਇੱਕ ਖੜੀ ਸੀ ਆਈ ਹੋਈ ਸੁਬਾਹ ਵਾਲੀ ਇੱਧਰੋਂ ਜਿਹੜੀ ਕਰਾਚੀ ਸਾਈਡ ਤੋਂ ਆਉਂਦੀ ਹੈ ਅਵਾਮੀ, ਤੇ ਉਹ ਚੱਲੀ, ਉਹਨੇ ਸਾਇਰਨ ਦੇ ਦਿੱਤਾ ਹੈਗਾ। ਉਹ ਆਪਣੀ ਮੰਜ਼ਿਲ ਤੇ ਚੱਲੀ ਹੈਗੀ। ਅੱਲਾਹ ਤਾਲਾ ਸਾਰੇ ਮੁਸਾਫਰਾਂ ਨੂੰ ਜਿਹੜਾ ਆਪਣੀ ਮੰਜ਼ਿਲੇ ਮਕਸੂਦ ਤੇ ਖੈਰ ਵਾਫੀਆ ਨਾਲ ਪਹੁੰਚਾਵੇ, ਆਮੀਨ ਸੁਮਾ ਆਮੀਨ। ਕਿਉਂਕਿ ਮੁਸਾਫਰਾਂ ਲਈ ਤੇ ਪੂਰੇ ਪਾਕਿਸਤਾਨੀ ਕੌਮ ਲਈ ਤੇ ਪੂਰੀ ਇਨਸਾਨੀਅਤ ਲਈ ਹਮੇਸ਼ਾ ਜਿਹੜੀ ਹੈ ਦੁਆ ਕਰਨੀ ਚਾਹੀਦੀ ਹੈ। ਤੇ ਅਲਹਮਦੁਲਿਲਾ ਮੌਸਮ ਖੁਸ਼ਗਵਾਰ ਹੈਗਾ, ਧੁੱਪ ਨਿਕਲੀ ਹੋਈ ਹੈ ਤੇ ਹਵਾ ਚੱਲਦੀ ਪਈ ਹੈ ਤੇ ਬਹੁਤ ਹੀ ਪਿਆਰਾ ਵਿਊ ਹੈਗਾ ਅੱਜ ਖਾਨਪੁਰ ਦਾ। ਦੇਖ ਧੁੱਪ ਨਿਕਲੀ ਪਈ ਹੈ ਤੇ ਗੱਡੀ ਜਿਹੜੀ ਹੈ ਨਾ ਸਾਇਰਨ ਦਿੱਤੀ ਜਾਂਦੀ ਹੈ ਤੇ ਆਪਣੇ ਰੋਡ ਤੇ ਜਾਂਦੀ ਪਈ ਹੈ। ਤੇ ਇਹ ਸ਼ਾਨਦਾਰ ਵਿਊ ਹੈਗਾ ਸਾਡੇ ਖਾਨਪੁਰ ਕਟੋਰਨ ਦਾ। ਠੰਡੀਆਂ ਠੰਡੀਆਂ ਛਾਵਾਂ ਨੇ ਸਟੇਸ਼ਨ ਦੇ ਉੱਤੇ ਤੇ ਗੱਡੀ ਹੁਣ ਜਿਹੜੀ ਹੈ ਨਾ ਚੱਲੀ ਹੈ, ਇਹ ਵੇਖ ਸਕਦੇ ਹੋ ਮਾਸ਼ਾਅੱਲਾ ਨਾਲ ਗੱਡੀ ਜਿਹੜੀ ਹੈ ਨਾ ਉਹ ਨਿਕਲਦੀ ਪਈ ਹੈ। ਇਹ ਵੇਖੋ ਮੁਸਾਫਰ ਹਜ਼ਰਾਤ ਵਿੱਚ ਬੈਠੇ ਹੋਏ ਨੇ ਤੇ ਗੱਡੀ ਆਪਣੀ ਮੰਜ਼ਿਲ ਦੀ ਤਰਫ ਜਿਹੜੀ ਹੈ ਨਾ ਉਹ ਰਵਾ ਦਵਾ ਹੈਗੀ ਹੈ ਮਾਸ਼ਾਅੱਲਾ ਨਾਲ। ਇਹ ਵੇਖੋ ਇਹ ਹੈਗਾ ਇਹ ਜਮੀਲ ਕੰਪਨੀ ਦੀ ਗੱਡੀ ਹੈ ਫਰੀਦ ਐਕਸਪ੍ਰੈਸ, ਉਹ ਵੇਖ ਸਕਦੇ ਹੋ। ਇਹ ਫਰੀਦ ਜਾਂਦੀ ਪਈ ਹੈ, ਪ੍ਰਾਈਵੇਟ ਗੱਡੀ ਹੈਗੀ ਹੈ ਬਰਾਹ ਰਾਸਤਾ ਬੁਰਾ ਆਲਾ ਤੋਂ ਫਿਰ ਜਾਂਦੀ ਹੈ ਲਾਹੌਰ ਦੀ ਤਰਫ। ਤੇ ਇਹ ਇੱਧਰੋਂ ਮੁਲਤਾਨ ਸਾਈਡ ਤੋਂ ਜਿਹੜਾ ਨਹੀਂ ਜਾਂਦੀ ਹੈ, ਦੂਸਰਾ ਵਿਹਾੜੀ ਜਿਹੜਾ ਉਧਰ ਜਾਂਦੀ ਹੈ ਲੋਧਰਾ ਸਾਈਡ ਤੋਂ ਹੋ ਕੇ ਤੇ ਫਿਰ ਸਿੱਧੀ ਲਾਹੌਰ ਬਾਰੋਂ ਬਾਰ। ਤੇ ਗੱਡੀ ਮਾਸ਼ਾਅੱਲਾ ਸਟੇਸ਼ਨ ਚੜ੍ਹ ਚੱਲੀ ਹੈ ਤੇ ਅੱਬੂ ਜੀ ਅੱਗੇ ਖੜੇ ਨੇ, ਮੈਂ ਤੁਹਾਨੂੰ ਦਿਖਾਉਣਾ ਹੈਗਾ। ਅੱਬੂ ਜੀ ਪਹੁੰਚ ਗਏ ਹੈਗੇ ਨੇ। ਅਸੀਂ ਅਗਲੀ ਟ੍ਰੇਨ ਦਾ ਜਿਹੜਾ ਨਾ ਵੇਟ ਕਰਦੇ ਪਏ ਨੇ ਤੇ ਇਹ ਬੋਰਡ ਲੱਗਿਆ ਸਾਡੇ ਖਾਨਪੁਰ ਜੰਕਸ਼ਨ ਦਾ ਅਲਹਮਦੁਲਿਲਾ ਨਾਲ। ਇਹ ਵੇਖੋ ਇਹ ਸਾਡਾ ਖਾਨਪੁਰ ਹੈਗਾ ਤੇ ਗੱਡੀ ਜਿਹੜੀ ਹੈ ਸਟੇਸ਼ਨ ਛੱਡ ਗਈ ਅਲਹਮਦੁਲਿਲਾ ਨਾਲ। ਤੇ ਇੱਥੇ ਅੱਬੂ ਜੀ ਮੌਜੂਦ ਹੈਗੇ ਆ, ਟ੍ਰੇਨ ਦੇਖਦੇ ਪਏ ਵੀ ਟ੍ਰੇਨ ਕਿੰਨੇ ਵਜੇ ਆਉਣੀ ਹੈ। ਅਸਲਾਮ ਵਾਲੇਕੁਮ। ਹਾਂਜੀ ਅੱਬੂ ਜੀ ਨਾਲ ਆਏ ਸੀ ਸਟੇਸ਼ਨ ਤੇ। ਉਹ ਪੁਰਾਣਾ ਸਟੇਸ਼ਨ ਪਿੱਛੇ ਹੈ ਤੇ ਨਵਾਂ ਸਟੇਸ਼ਨ ਇਸ ਤਰਫ ਹੈਗਾ ਖਾਨਪੁਰ ਦਾ। ਤੇ ਇਹ ਵੇਖ ਸਕਦੇ ਹੋ ਅੱਗੇ ਜਿਹੜਾ ਨਾ ਅੱਜ ਧੁੱਪ ਜਿਹੜੀ ਹੈ ਬੜੀ ਕੜਾਕੇ ਨਾਲ ਨਿਕਲਦੀ ਪਈ ਹੈ ਤੇ ਅਸੀਂ ਆਪਣੀ ਟ੍ਰੇਨ ਦਾ ਵੇਟ ਕਰਦੇ ਪਏ ਹਜ਼ਾਰਾ ਐਕਸਪ੍ਰੈਸ ਦਾ। ਲਾਹੌਰ ਸਾਈਡ ਤੋਂ ਆਉਣੀ ਹੈ ਤੇ ਇਹ ਲਾਹੌਰ ਸਾਈਡ ਤੇ ਜਾਂਦੀ ਪਈ ਹੈ, ਉਹ ਲਾਹੌਰ ਸਾਈਡ ਤੋਂ ਆਉਣੀ ਹੈਗੀ ਹੈ। ਤੇ ਸਟੇਸ਼ਨ ਤੇ ਜਨਾਬ ਪਹੁੰਚ ਚੁੱਕੇ ਹਾਂ, ਸਾਡੇ ਨਾਲ ਜੁੜੇ ਰਹੋ ਤੇ ਪੰਜਾਬੀ ਬਬਲੂ ਵਲੌਗ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਅੱਜ ਦੇ ਵਲੌਗ ਵਾਸਤੇ ਸਾਡੇ ਨਾਲ ਜੁੜੇ ਰਹੋ। ਲਓ ਜੀ ਅਲਹਮਦੁਲਿਲਾ ਨਾਲ ਜਿਹੜਾ ਸਮਾਨ ਪੁੱਜ ਗਿਆ ਹੈਗਾ ਵਾ ਸਟੇਸ਼ਨ ਦੇ ਉੱਤੇ। ਅੱਬੂ ਜੀ ਦੂਸਰੀ ਸਾਈਡ ਕਰਾਚੀ ਸਾਈਡ ਤੇ ਖੜੇ ਨੇ ਤੇ ਮੈਂ ਇੱਥੇ ਬਾਈਕ ਕੋਲ ਖੜਾ ਕਿ ਬਾਈਕ ਦੀ ਵੀ ਹਿਫਾਜ਼ਤ ਕਰਨੀ ਪੈਂਦੀ ਜਨਾਬੇ ਵਾਲਾ, ਨਹੀਂ ਤਾਂ ਅੱਜ ਕੱਲ੍ਹ ਸਪੈਸ਼ਲ ਚਾਬੀ ਬਣੀ ਹੋਈ ਹੈ ਸਾਰੇ ਮੋਟਰਸਾਈਕਲਾਂ ਨੂੰ ਲਾਉਣ ਵਾਸਤੇ ਤੇ ਭਾਵੇਂ ਜਿਹੜੀ ਜਗ੍ਹਾ ਵੀ ਹੋਵੇ ਉੱਥੇ ਬਾਈਕ ਚੱਕੀ ਜਾਂਦੀ। ਤੇ ਦੂਸਰਾ ਵਿਊ ਚੈੱਕ ਕਰੋ ਕਿ ਮਾਸ਼ਾਅੱਲਾ ਸਟੇਸ਼ਨ ਦੇ ਉੱਤੇ ਨਾ ਕਿੰਨੀ ਹਰਿਆਲੀ ਹੈਗੀ ਹੈ, ਸੁਭਾਨ ਅੱਲਾ। ਕਿੰਨੀ ਖੂਬਸੂਰਤ ਹੈ। ਉਹ ਮੇਨ ਰੋਡ ਜਾਂਦੀ ਪਈ ਹੈ ਤੇ ਉੱਥੋਂ ਸਟੇਸ਼ਨ ਤੇ ਸਟੇਸ਼ਨ ਤੋਂ ਅੱਗੇ ਪਲੇਟਫਾਰਮ ਹੈਗਾ। ਤੇ ਮੈਂ ਕਹਿੰਦਾ ਕਿਆ ਹੀ ਬਾਤ ਹੈ, ਰੌਣਕ ਲੱਗੀ ਪਈ ਹੈ। ਮੌਸਮ ਬੜਾ ਜਿਹੜਾ ਨਾ ਜ਼ਬਰਦਸਤ ਹੋ ਗਿਆ। ਤੇ ਅੱਬੂ ਜੀ ਪਲੇਟਫਾਰਮ ਦੀ ਦੂਸਰੀ ਸਾਈਡ ਤੇ ਉਹ ਖੜੇ ਨੇ, ਆ ਦੇਖੋ ਕਲੋਜ਼ ਕਰਕੇ ਦਿਖਾਤਾ, ਖੜੇ ਨੇ ਅੱਬੂ ਜੀ ਕੈਪ ਵਾਲੇ ਦੇ ਨਾਲ। ਤੇ ਮੈਂ ਪਲੇਟਫਾਰਮ ਦੀ ਦੂਸਰੀ ਸਾਈਡ ਤੇ ਖੜਾ ਹੈਗਾ। ਭਾਜਾ 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 ਜੀ ਅਲਹਮਦੁਲਿਲਾ ਨਾਲ ਸਾਹਮਣੇ ਆ ਗਈ ਹੈ ਟ੍ਰੇਨ ਤੇ ਸਮਾਨ ਅਸੀਂ ਚੱਕ ਲਿਆ, ਰੈਡੀ ਹੋ ਗਏ ਆ। ਸਮਾਨ ਰੱਖਣਾ ਹੈਗਾ ਟ੍ਰੇਨ ਦੇ ਉੱਤੇ। ਕਜ਼ਨ ਹੈ ਖੜਾ, ਸਮਾਨ ਪਾ ਗਿਆ ਵੇਖੋ। ਤੇ ਟ੍ਰੇਨ ਜਿਹੜੀ ਹੈ ਨਾ ਬਿਲਕੁਲ ਪਲੇਟਫਾਰਮ ਦੇ ਉੱਤੇ ਆ ਗਈ। ਲਾਈਟਾਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਤੇ ਅਲਹਮਦੁਲਿਲਾ ਜਿਹੜੀ ਹੈ ਨਾ ਟ੍ਰੇਨ ਜਿਹੜੀ ਹੈ ਨਾ ਉਹ ਪਹੁੰਚ ਆਈ ਹੈਗੀ ਹੈ। ਇਹ ਆ ਗਈ ਟ੍ਰੇਨ ਜਨਾਬ, ਐਸਤਾ ਆ ਰਹੀ ਹੈ।
ਸਾਡਾ ਆਹ ਪਿਆ ਹੈਗਾ, ਚੱਕਦੇ ਹੈਗੇ ਤੇ ਫਿਰ ਰੱਖਦੇ ਟ੍ਰੇਨ ਤੇ ਜੀ। ਜਵਾਨ ਸਮਾਨ ਦਿੰਦਾ ਪਿਆ ਇੱਥੋਂ ਬਾਹਰ ਦੇ ਰਸਤੇ ਤੋਂ ਹੀ, ਤੇ ਉਹ ਸਮਾਨ ਲੈ ਲਿਆ ਹੈਗਾ। ਡੱਬਾ ਅੱਗੇ ਆਣਾ ਸੀ, ਆ ਪਿੱਛੇ ਗਿਆ। ਅੱਬੂ ਜੀ ਜਿਹੜੇ ਨਾਲ ਨੇ ਅਲਹਮਦੁਲਿਲਾ ਵਿਸਲ ਹੋ ਗਈ ਹੈ। ਤੇ ਝੂਲੇ ਲਾਲ, ਖਾਨਪੁਰ, ਕਟੋਰਾ, ਸਾਡਾ ਸੋਹਣਾ ਸ਼ਹਿਰ। ਲਓ ਜੀ, ਅਸੀਂ ਸਮਾਨ ਚੜਾ ਲਿਆ ਹੈਗਾ ਤੇ ਗੱਡੀ ਗਈ ਹੈ ਕਰਾਚੀ ਵਾਲੀ ਸਾਈਡ ਤੇ ਫਿਰ ਜਿਹੜਾ ਨਾ ਉਹਨੂੰ ਕੀ ਕਹਿੰਦੇ, ਅਸੀਂ ਘਰਾਂ ਨੂੰ ਜਾਂਦੇ ਪਏ। ਅੱਬੂ ਜੀ ਸਾਡੇ ਨਾਲ ਨੇ, ਕਜ਼ਨ ਸਾਡੇ ਨਾਲ ਨੇ, ਮਾਸ਼ਾਅੱਲਾ ਹਾਫਿਜ਼ ਕੁਰਾਨ ਵੀ ਹੈਗਾ ਤੇ ਅੱਗੇ ਵੀ ਸਟੱਡੀ ਇਹਨੇ ਜਾਰੀ ਰੱਖੀ ਹੋਈ ਹੈ। ਮੈਂ ਕਹਿੰਦਾ ਕੋਈ ਸਹੀ ਟਾਈਮ ਤੇ ਆਉਣ ਲੱਗ ਪਈ। ਹਾਂਜੀ, ਅੱਬੂ ਜੀ ਰੇਲਵੇ ਦੇ ਬਾਰੇ ਤਾਸਰਾਤ ਦੇ ਰਹੇ ਨੇ ਕਿ ਟ੍ਰੇਨਾਂ ਸ਼ੁਕਰ ਹੈ ਕੁਛ ਟਾਈਮ ਤੇ ਆਉਣ ਲਈ ਪਈਆਂ, ਨਹੀਂ ਤਾਂ ਅੱਗੇ 2-2 3-3 ਘੰਟੇ ਲੇਟ ਸੀ ਤੇ ਸਾਡੇ ਰੇਲਵੇ ਦਾ ਦਿਵਾਲੀਆ ਨਿਕਲ ਗਿਆ ਸੀ। ਅੱਜ ਕੱਲ੍ਹ ਅਲਹਮਦੁਲਿਲਾ ਕਾਫੀ ਰਸ਼ ਆ ਤੇ ਅੱਲਾਹ ਤਾਲਾ ਐਵੇਂ ਹੀ ਕਰਮ ਕਰੇ ਸਾਡੀ ਰੇਲਵੇ ਦੇ ਉੱਤੇ ਕਿ ਚੱਲਦਾ ਰਹੇ ਤੇ ਸਾਨੂੰ ਵੀ ਫਾਇਦਾ ਹੈ, ਸਾਡੀ ਸਟੇਟ ਨੂੰ ਵੀ ਫਾਇਦਾ ਹੈ ਤੇ ਪੂਰੇ ਪਾਕਿਸਤਾਨ ਨੂੰ ਵੀ ਫਾਇਦਾ ਹੈ ਤੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਫਾਇਦਾ ਹੈਗਾ। ਕਿਉਂਕਿ ਜਦੋਂ ਕੋਈ ਅਦਾਰਾ ਅੱਛਾ ਚੱਲਦਾ ਨਾ ਤੇ ਉਹਦਾ ਯਕੀਨਨ ਸਾਡੇ ਮੁਲਕ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਤੇ ਸਾਡੇ ਲੋਕਾਂ ਨੂੰ ਵੀ ਫਾਇਦਾ ਹੁੰਦਾ। ਤੇ ਪੰਜਾਬੀ ਬਬਲੂ ਵਲੋਗ ਨਾਲ ਜੁੜੇ ਰਹੋ ਤੇ ਫਿਰ ਸਾਡੀ ਅੱਜ ਦੀ ਡੇਲੀ ਰੂਟੀਨ ਦੇਖੋ। ਸਿਰਫ ਤੁਸੀਂ ਹਾਲੇ ਰੇਲਵੇ ਸਟੇਸ਼ਨ ਖਾਨਪੁਰ ਦੇਖਿਆ ਤੇ ਆਓ ਫਿਰ ਘਰਾਂ ਵਾਲੇ ਪਾਸੇ ਚੱਲਦੇ ਹਾਂ ਤੇ ਬਾਕੀ ਕੰਮ ਕਾਜ ਕਰਦੇ ਹੈਗੇ ਆ। ਅੱਛਾ ਜੀ, ਸਮਾਨ ਜਿਹੜਾ ਅਸੀਂ ਸਟੇਸ਼ਨ ਤੇ ਛੱਡ ਦਿੱਤਾ ਸੀ ਤੇ ਅੱਬੂ ਵੀ ਜੀ ਨਾਲ ਆ ਗਏ ਸੀਗੇ। ਅਸੀਂ ਦੁਬਾਰਾ ਰੇਲਵੇ ਸਟੇਸ਼ਨ ਖਾਨਪੁਰ ਤੋਂ ਜਿਹੜਾ ਆਪਣੇ ਪਿੰਡ 'ਚ ਆ ਗਏ। ਦੁਬਾਰਾ ਦੇਖ ਸਕਦੇ ਹੋ ਅਸੀਂ ਆਪਣੇ ਪਿੰਡ 'ਚ ਮੌਜੂਦ ਹਾਂ। ਲੈਫਟ ਰਾਈਟ ਤੇ ਪਿਛਲਾ ਬੈਕਗਰਾਉਂਡ ਵੀ। ਤੇ ਸਟੇਸ਼ਨ ਦਾ ਸਫ਼ਰ ਕਿਹਨੂੰ ਬਹੁਤ ਜ਼ਿਆਦਾ ਪਸੰਦ ਹੈ ਉਹ ਸ਼ੇਅਰ ਕਰਨਾ, ਤੇ ਸਟੇਸ਼ਨ ਤੇ ਜਾਣਾ ਤੇ ਉਹਦਾ ਰੇਲ ਦਾ ਸਫ਼ਰ ਕਰਨਾ ਕਿੱਦਾਂ ਤੁਹਾਨੂੰ ਚੰਗਾ ਲੱਗਦਾ ਤੇ ਪਾਕਿਸਤਾਨ ਦੀ ਰੇਲ ਕਿਵੇਂ ਦੀ ਲੱਗਦੀ ਹੈ। ਸਾਨੂੰ ਤਾਂ ਬਹੁਤ ਪਸੰਦ ਹੈ ਕਿ ਬੰਦਾ ਸੀਟਾਂ ਖੁੱਲੀਆਂ ਹੁੰਦੀਆਂ ਨੇ ਤੇ ਸੋ ਕੇ ਜਾਂਦਾ ਲੰਬਾ ਸਫ਼ਰ ਵਾਸਤੇ। ਛੋਟਾ ਮੋਟਾ ਸਫ਼ਰ ਤਾਂ ਬੰਦਾ ਬੱਸ ਤੇ ਵੀ ਕਰ ਲੈਂਦਾ, ਲੇਕਿਨ ਲੰਬਾ ਸਫ਼ਰ ਜਿਹੜਾ ਨਾ VIP ਜਿਹੜਾ ਸਟੇਸ਼ਨ ਤੇ ਜਿਹੜਾ ਨਾ ਤੁਸੀਂ ਅਗਰ ਜਾਣਾ ਹੋਵੇ ਤੇ ਬਹੁਤ ਸਾਰੇ ਲੋਕ ਜਿਹੜੇ ਨਾ ਸਟੇਸ਼ਨ ਤੇ ਸਫ਼ਰ ਕਰਦੇ ਨੇ ਰੇਲ ਦਾ ਤੇ ਫਿਰ ਕਾਫੀ ਮਜ਼ਾ ਆਉਂਦਾ ਹੈਗਾ। ਤੇ ਇਸੇ ਦੁਆ ਔਰ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ ਤੇ ਆਬਾਦ ਰਹੋ। ਅਸੀਂ ਲੈਲਪੁਰ, ਫੈਸਲਾਬਾਦ ਤੋਂ ਵਾਪਸੀ ਤੇ ਲਾਹੌਰ ਤੋਂ ਵਾਪਸੀ ਤੇ ਖਾਨਪੁਰ ਸਟੇਸ਼ਨ ਤੋਂ ਵਾਪਸੀ ਬਾਅਦ ਅਸੀਂ ਆਪਣੇ ਖੂਬਸੂਰਤ ਪਿੰਡ 'ਚ ਵਾਪਸੀ ਆ ਚੁੱਕੇ। ਇੱਥੇ ਹੀ ਵਲੋਗ ਦਾ ਐਂਡ ਕਰਾਂਗੇ। ਲੇਕਿਨ ਇੱਕ ਚੀਜ਼ ਦੇਖੀ ਹੈ, ਅਸੀਂ ਜਿੱਥੇ ਮਰਜ਼ੀ ਚਲੇ ਜਾਈਏ, ਠੀਕ ਹੈ, ਘੁੰਮਣਾ ਫਿਰਨਾ ਚਾਹੀਦਾ ਹੈ, ਇਹ ਨਹੀਂ ਕਿ ਨਹੀਂ, ਲੇਕਿਨ ਸਕੂਨ ਜਿਹੜਾ ਨਾ ਉਹ ਕਿੱਦਾਂ ਕਹਿੰਦੇ ਨੇ ਆਪਣੇ ਘਰ ਦਾ ਤੇ ਆਪਣੇ ਪਿੰਡ 'ਚ ਹੀ ਆਉਂਦਾ ਹੈ ਤੇ ਭਾਵੇਂ ਜਿੱਥੇ ਮਰਜ਼ੀ ਚਲੇ ਜਾਓ। ਤੇ ਇਸ ਵਾਸਤੇ ਸਕੂਨ ਲਓ, ਜਿੱਥੇ ਵੀ ਰਹੋ ਖੁਸ਼ ਰਹੋ ਤੇ ਆਬਾਦ ਰਹੋ। ਤੇ ਪੰਜਾਬੀ ਬਬਲੂ ਵਲੋਗ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਸਾਨੂੰ ਦਿਓ ਇਜਾਜ਼ਤ। ਇਨਸ਼ਾਅੱਲਾ ਅਗਲਾ ਵਲੋਗ ਜਿਹੜਾ ਸਾਡਾ ਪਿੰਡ 'ਚੋਂ ਹੀ ਆਏਗਾ। ਇਸੇ ਦੁਆ ਉਮੀਦ ਦੇ ਨਾਲ ਸਾਨੂੰ ਅੱਲਾ ਨਿਗਹਿਬਾਨ ਕਰੋ। ਸਾਨੂੰ ਦੱਸਿਆ ਕਰੋ ਜਨਾਬ ਆਲਾ ਕਿ ਸਾਡੇ ਜਿਹੜੇ ਉਹ ਵਲੋਗ ਨੇ ਤੁਹਾਨੂੰ ਪਸੰਦ ਆ ਰਹੇ ਨੇ ਨਹੀਂ ਆ ਰਹੇ, ਕਿਉਂਕਿ ਤੁਹਾਡੀ ਵੀ ਬਿਹਤਰੀਨ ਜਿਹੜੀ ਰਾਏ ਆ ਔਰ ਸਾਰ ਅੱਖਾਂ ਤੇ ਹੋਣਗੀਆਂ। ਤੇ ਇਸ ਬਿਊਟੀਫੁਲ ਵਿਊ ਤੇ ਮੰਜ਼ਰ ਦੇ ਨਾਲ ਤੁਸੀਂ ਜਿੰਨੇ ਵੀ ਲੋਕ ਪਿਆਰੇ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ, ਅੱਲਾ ਨਿਗਹਿਬਾਨ।